फरीदा खाक ना निंदिए, खाको जेड़ ना को, जिउंदियां पैरां थल्ले ते मोया ऊपर हो। फरिश्ता मुझको कहने से मेरी तहकीर होती है, मैं मसजूदे मलाइक हूं, मुझे इंसान रहने दो। ਤੋਲਾ ਭਰ ਆਰਸੀ ਹਾਂਜੀ ਤੇ ਨਾਨੀ ਬੋਲੇ ਫਾਰਸੀ। ਆਰਸੀ ਇੱਕ ਛਾਪ ਦੇ ਵਿੱਚ ਲੱਗਿਆ ਹੋਇਆ ਸ਼ੀਸ਼ਾ ਹੁੰਦਾ ਸੀ ਜੀ ਜੀ, ਜਿਹੜਾ ਮੂੰਹ ਵੇਖਣ ਲਈ ਲੋਕੀ ਵਰਤਦੇ ਸਨ ਤੇ ਉਹ ਛਾਪ ਅੰਗੂਠੇ ਨੂੰ ਪਾਈ ਜਾਂਦੀ ਸੀ। ਵਰਾ ਸੂਈ ਜਿਹੜਾ ਲਫ਼ਜ਼ ਹੈ ਨਾ ਜੀ, ਇਹਦਾ ਮਤਲਬ ਦੱਸੋ। ਬੜਾ ਸੂਈ ਜਿਹੜਾ ਨਾ ਜੀ, ਇਹ ਆਖਦੇ ਸਨ ਜਿਹੜਾ ਬੀਬੀਆਂ ਦਾ ਸ਼ਿੰਗਾਰ ਬਖਸ਼ ਹੁੰਦਾ ਸੀ ਨਾ ਜੀ ਜੀ, ਜਿਹਦੇ ਚ ਉਹਨਾਂ ਆਪਣਾ ਸੁਰਮ ਸਲਾਈ ਦਾ ਸਾਰਾ ਸਮਾਨ ਰੱਖਿਆ ਹੁੰਦਾ ਸੀ। ਹਾਸ਼ਮ ਬੈਠ ਗਈਆਂ ਲੱਖ ਡਾਰਾਂ, ਹਾਂਜੀ ਜਗਤ ਮੁਸਾਫਰ ਖਾਨਾ। ਇਹ ਦੁਨੀਆ ਦੀ ਮਿਸਾਲ ਜਿਹੜੀ ਹੈ ਇਹ ਸਗਵੀਂ ਇੰਜ ਹੀ ਹੈ ਜਿਵੇਂ ਮੁਸਾਫਰਖਾਨੇ 'ਚ ਬੰਦਾ ਰਹਿ ਰਿਹਾ ਹੈ। ਮੁਸਾਫਰਖਾਨੇ 'ਚ ਰਾਤ ਜੀਵਨ ਦੀ ਰਾਤ, ਮੁਸਾਫਰੀ ਦੀ ਰਾਤ ਹੈ ਤੇ ਅਗਲੇ ਦਿਨ ਉਹਨੇ ਫੇਰ ਪੈਂਡੇ ਪੈ ਜਾਣਾ। ਸ਼ਮਸ਼ਾਹ ਦੀ ਹਸ਼ਮਤ ਬਰਕਤ ਗਿਣਤਰ ਵਿੱਚ ਨਾ ਆਵੇ ਤੇ ਦੁਰਰੇ ਯਤੀਮ ਜਵਾਹਰ ਲੜੀਆਂ ਜ਼ਾਹਿਰ ਕੱਢ ਲਿਆਵੇ ਤੇ ਉਹ ਵੀ ਮੁਲਕ ਸੁਖਨ ਦੇ ਅੰਦਰ ਰਾਜਾ ਸੀ ਸਰ ਕਰਦਾ ਤੇ ਜਿਸ ਕਿਸੇ ਦੀ ਚੜੇ ਮੁਹਿੰਮੇ ਸੋਈਓ ਹੀ ਸੀ ਸਰ ਕਰਦਾ ਤੇ ਬੈਤ ਤਰਾਜ਼ੂ ਤੋਲ ਬਣਾਏ ਉਸ ਸਾਰੇ ਹੀ ਲਜ਼ਤ ਵਾਲੇ ਤੇ ਕਲੀਆਂ ਚੁਣ ਚੁਣ ਹਾਰ ਪਰੋਤਸ ਨਰਗਸ ਤੇ ਗੁਲ ਲਾਲੇ ਤੇ ਮੁਖਤਸਰ ਕਲਾਮ ਉਹਨਾਂ ਦਾ ਦਰਦੋਂ ਭੁੱਜੀ ਬੋਟੀ ਤੇ ਦਰਦ ਹੋਇਆ ਤੇ ਸਭ ਕੁਝ ਹੋਇਆ, ਕਿਆ ਲੰਮੀ ਕਿਆ ਛੋਟੀ, ਆਪੋ ਆਪਣੀ ਪੈ ਗਈ, ਧੀ ਮਾਂ ਨੂੰ ਲੁੱਟ ਕੇ ਲੈ ਗਈ। ਬੁੱਲਿਆ ਆਸ਼ਿਕ ਹੋਇਓ ਰੱਬ ਦਾ ਤੇ ਹੋਈ ਮਲਾਮਤ ਲਾਖ, ਤੈਨੂੰ ਕਾਫਰ ਕਾਫਰ ਆਖ ਦੇ ਤੂੰ ਆਓ ਆਓ ਆਖ। दुनिया ने तजर्बात और हवादस की शक्ल में जो कुछ मुझे दिया है वो लौटा रहा हूं मैं। ओ चल मेरे नू चली। बिस्मिल्लाहिर्रहमानिर्रहीम। शुरू खुदा दे नामों जिस दा जोड़ जवाब न कोई, जिस दी रहमत बख्शिश वाला अंत हिसाब ना कोई। दुनिया भर विच वसन वाले पंजाबीओ ते साडे प्यारे वेखण वालिओ, अस्सलामु अलैकुम, सत श्री अकाल, नमस्कार ते ढेर ढेर सलामा। पंजाबी माँ बोली दे जुबानो अदब ते सकाफत दे फरोग ते वधावे ते चढ़तल लई शुरू कीते जान वाले ताडे अपने यूट्यूब चैनल मेला टीवी दे उत्ते तानू दिल दियां डुंगियाइयां तो सत बिस्मिल्ला ते जी आयां नू आखने आ। प्यारिओ, साडी ये बेनती है भी माँ बोली दी सिक्ख्या लई शुरू कीते जान वाले अपने मेला टीवी नू सबसक्राइब कर लवो, नाल बनिया होया घंटी दा निशान जरूर दबाया जी ताकि साडे आल नोटिफिकेशनस बर वक्त ताडे ताईं अपड़ सकन। साहिबो, साडे विलॉग्स नू लाइक ते आपस दे विच ते पंजाबी प्यारियां दे नाल शेयर जरूर करया करो ते सानू अपने कमेंट्स जरूर भिजवाया करो जिहड़े कि साडे लई बड़ी हलाशेरी दा सबब हुंदे ने ते नाले असीं तुहाडे कमेंट्स दे चानने अपनी गलबात नू मजीद निखारन शिंगारन ते सवारन दा आर ते यतन भी करते रहने आ। साहिबो, साडे एक बड़े ही प्यारे, बड़े मन ठार, बड़े दिलदार मित्र ने इंडिया दे पंजाब दे नाल उन्हां दा ताल्लुक है। उन्हां दा नां है सतपाल साहनी। उन्हां सानू बाबा जी फरीदुद्दीन मसूद गंजे शकर रहमतुल्लाह ताला अलैह दा एक दोड़ा भिजवाया है ते हुक्म दिता है भी उहदी शरह असीं तुहाडे हजूर बयान करिए। साहिबो, बाबा जी फरीद गंजे शकर रहमतुल्लाह ताला अलैह अपने उस अशलोक च लिखते ने कि फरीदा खाक ना निंदिए, खाको जेड़ ना को, जिउंदियां पैरां थल्ले ते मोया उपर हो।
ਪਿਆਰਿਓ, ਸ਼ਾਇਰ ਜਦੋਂ ਕਿਸੇ ਆਪਣੇ ਖਿਆਲ ਨੂੰ ਕਲਮਬੰਦ ਕਰਦਾ ਹੈ, ਉਹਦੀ ਜਿਹੜੀ ਉਸ ਵੇਲੇ ਸੋਚ ਹੁੰਦੀ ਹੈ, ਉਹਦੇ ਬਾਰੇ ਤੇ ਸਾਨੂੰ ਨਹੀਂ ਪਤਾ ਕਿ ਉਸ ਵੇਲੇ ਬਾਬਾ ਜੀ ਨੇ ਕੀ ਸੋਚ ਕੇ ਇਹ ਸ਼ੇਰ ਲਿਖਿਆ ਸੀ। ਹੁਣ ਜਿੰਨੇ ਅੱਗੋਂ ਉਹਨਾਂ ਦੇ ਪੜ੍ਹਨ ਵਾਲੇ ਹੁੰਦੇ ਨੇ, ਉਹਨਾਂ ਦੇ ਕਲਾਮ ਨੂੰ ਜਿਹੜੇ ਪੜ੍ਹਦੇ ਨੇ, ਮਜ਼ੇ ਲੈਂਦੇ ਨੇ ਬਾਬਾ ਜੀ ਦੀਆਂ ਗੱਲਾਂ ਦੇ, ਉਹਨਾਂ ਆਪਣੇ ਆਪਣੇ ਜ਼ਿਹਨੀ ਵਿਸ਼ਾਲ ਖਲਾਰ ਤੇ ਬਿੱਤ ਮੁਜਬ ਉਹਦੀ ਸ਼ਰ੍ਹਾ ਕਰਨੀ ਹੁੰਦੀ ਹੈ, ਉਹਦਾ ਤਰਜਮਾ ਕਰਨਾ ਹੁੰਦਾ ਹੈ। ਯਾਨੀ ਬਾਬਾ ਜੀ ਨੇ ਇਹ ਜਿਹੜਾ ਦੋਹੜਾ ਲਿਖਿਆ ਹੈ, ਮੈਂ ਆਪਣੀ ਅਕਲ ਮੁਜਬ ਇਹਦਾ ਤਰਜਮਾ ਕਰਾਂਗਾ ਤੇ ਤੁਸੀਂ ਪਿਆਰਿਓ ਆਪਣੀ ਅਕਲ ਬਸਾਤ ਦੇ ਮੁਤਾਬਕ, ਜ਼ਿਹਨੀ ਫਰਾਸਤ ਦੇ ਮੁਤਾਬਕ ਇਹਦੀ ਸ਼ਰ੍ਹਾ ਕਰੋਗੇ। ਮੇਰੀ ਅਕਲ ਮੁਜਬ ਇਸ ਸ਼ੇਰ ਦੇ ਵਿੱਚ ਬਾਬਾ ਜੀ ਨੇ ਬਹੁਤ ਸਾਰੇ ਮੌਜ਼ੂਆਤ ਜਿਹੜੇ ਨੇ ਜੀ, ਉਹਨਾਂ ਨੂੰ ਜ਼ੇਰੇ ਕਲਮ ਲਿਆਂਦਾ ਹੈ। ਬਾਬਾ ਜੀ ਮੈਂ ਫਰਮਾਉਂਦੇ ਨੇ ਕਿ ਫਰੀਦਾ ਖਾਕ ਨਾ ਨਿੰਦੀਏ, ਖਾਕੋ ਜੇੜ ਨਾ ਕੋਏ। ਇਹਦਾ ਲਫ਼ਜ਼ੀ ਤਰਜਮਾ ਤੇ ਸਿੱਧਾ ਸਿੱਧਾ ਹੈ ਕਿ ਫਰੀਦਾ ਖਾਕ ਨੂੰ ਨਿੰਦਣਾ ਨਹੀਂ ਚਾਹੀਦਾ, ਇਹਨੂੰ ਹੀਣੀ ਜਾਂ ਘਟੀਆ ਜਾਂ ਕਮਤਰ ਨਹੀਂ ਆਖਣਾ ਚਾਹੀਦਾ, ਇਹਦੀ ਬਦਖੋਈ ਨਹੀਂ ਕਰਨੀ ਚਾਹੀਦੀ। ਖਾਕੋ ਜੇੜ ਨਾ ਕੋ, ਇਹਦੇ ਵਰਗਾ ਤੇ ਕੋਈ ਵੀ ਨਹੀਂ, ਕੋਈ ਇਹਦਾ ਹਮਸਰ ਤੇ ਇਹਦਾ ਹਮ ਪੱਲਾ ਨਹੀਂ। ਕਿਉਂ? ਇਹਦੀ ਅੱਗੋਂ ਵਜ੍ਹਾ ਆਪਣੇ ਅਗਲੇ ਮਿਸਰੇ ਦੇ ਵਿੱਚ ਬਿਆਨ ਕਰਦੇ ਨੇ ਕਿ ਜਿਉਂਦਿਆਂ ਪੈਰਾਂ ਥੱਲੇ ਤੇ ਮੋਇਆ ਉੱਪਰ ਹੋ। ਪਿਆਰਿਓ, ਜਿਉਂਦਿਆਂ ਅਸੀਂ ਇਸ ਖਾਕਦਾਨੇ ਅਰਜ਼ੀ ਦੇ ਉੱਤੇ ਟੁਰੇ ਫਿਰਨੇ ਆ, ਇਸੇ ਮਿੱਟੀ ਦੇ ਉੱਤੇ ਅਸੀਂ ਰਹਿੰਦੇ ਆ, ਇਹਨੂੰ ਅਸੀਂ ਮਾਂ ਮਿੱਟੀ ਆਖਦੇ ਆ। ਇਹ ਮਿੱਟੀ ਦੇ ਹੀ ਅਸੀਂ ਜਾਏ ਆ, ਇੱਥੇ ਹੀ ਅਸੀਂ ਰਹਿੰਦੇ ਆ, ਇੱਥੇ ਹੀ ਅੱਲਾ ਪਾਕ ਸੱਚੇ ਸਾਈਂ ਨੇ ਸਾਡੇ ਖਾਣ ਪੀਣ ਦਾ, ਸਾਡੇ ਖੋਰੋ ਨੋਸ਼ ਦਾ ਇੰਤਜ਼ਾਮ ਕੀਤਾ ਹੋਇਆ ਹੈ। ਇਸੇ ਧਰਤੀ ਦੇ ਵਿੱਚੋਂ ਹੀ ਉੱਗਣ ਵਾਲੀਆਂ ਅਜਨਾਸ ਸਾਡੀ ਖੁਰਾਕ ਬਣਦੀਆਂ ਨੇ। ਇਸ ਧਰਤੀ ਦੇ ਉੱਤੇ ਹੀ ਫੁੱਟਣ ਵਾਲੇ ਬੂਟੇ ਤਨਾਵਰ ਦਰਖਤ ਬਣ ਜਾਂਦੇ ਨੇ, ਅਸੀਂ ਉਹਨਾਂ ਦੀਆਂ ਛਾਵਾਂ ਮਾਣਦੇ ਹਾਂ, ਉਹਨਾਂ ਦੇ ਫਲ ਖਾਂਦੇ ਹਾਂ। ਉਹਨਾਂ ਫਲਾਂ ਦੀਆਂ ਦੇਖੋ ਅੱਲਾ ਪਾਕ ਸੱਚੇ ਸਾਈਂ ਨੇ ਕਿੰਨੀਆਂ ਅਕਸਾਮ ਪੈਦਾ ਕੀਤੀਆਂ ਨੇ, ਅਨਵਾਓ ਅਕਸਾਮ ਦੇ ਫਲ ਨੇ। ਕੁਛ ਫਲ ਅਸੀਂ ਤਾਜ਼ਾ ਹਾਲਤ ਦੇ ਵਿੱਚ ਇਸਤੇਮਾਲ ਕਰਨੇ ਆ, ਕੁਝ ਫਲਾਂ ਦੇ ਅਸੀਂ ਜੂਸ ਕੱਢਨੇ ਆ, ਕੁਝ ਫਲ ਜਿਹੜੇ ਨੇ ਅਸੀਂ ਉਹਨਾਂ ਨੂੰ ਡਰਾਈ ਕਰਕੇ, ਡਰਾਈ ਫਰੂਟ ਦੇ ਤੌਰ ਤੇ ਖੁਸ਼ਕ ਮੇਵਾ ਜਾਤ ਜਿਨ੍ਹਾਂ ਨੂੰ ਅਸੀਂ ਆਖਦੇ ਹਾਂ, ਉਹਨਾਂ ਨੂੰ ਉਸ ਤਰ੍ਹਾਂ ਖੁਸ਼ਕ ਕਰਕੇ ਖਾਂਦੇ ਹਾਂ। ਇਸ ਤੋਂ ਇਲਾਵਾ ਇਸ ਧਰਤੀ ਦੇ ਉੱਤੇ ਸਾਡੀ ਜ਼ਿੰਦਗੀ ਦਾ ਹਮਾ ਕਿਸਮ ਸਾਮਾਨ ਜੋ ਜੋ ਸਾਨੂੰ ਚਾਹੀਦਾ ਹੈ, ਹਯਾਤੀ ਦੇ ਦੌਰਾਨ ਸਾਡੇ ਜ਼ੇਰੇ ਇਸਤੇਮਾਲ ਆਉਣ ਵਾਲੀਆਂ ਜਿਸ ਕਦਰ ਚੀਜ਼ਾਂ ਸਾਨੂੰ ਮਤਲੂਬ ਹੁੰਦੀਆਂ ਨੇ, ਸਾਡੇ ਅੱਲਾ ਸਾਈਂ, ਸਾਡੇ ਮਾਲਕ ਨੇ ਇਸੇ ਧਰਤੀ ਦੇ ਉੱਤੇ ਸਾਡੇ ਲਈ ਉਹ ਪੈਦਾ ਕਰ ਦਿੱਤੀਆਂ ਹੋਈਆਂ ਨੇ। ਸਾਹਿਬੋ, ਇਹਨੂੰ ਜਿੰਨਾ ਗੱਲ ਨੂੰ ਖਿਲਾਰਦੇ ਜਾਈਏ ਵੱਧਦੀ ਜਾਏਗੀ। ਮੈਂ ਸਮੇਟਣਾ ਪਿਆ ਇਸ ਗੱਲ ਨੂੰ ਭਈ ਇਹ ਧਰਤੀ ਜਿਹਦੇ ਉੱਤੇ ਜਿਉਂਦਿਆਂ ਅਸੀਂ ਟੁਰੇ ਫਿਰਨੇ ਆ ਤੇ ਜ਼ਿੰਦਗੀ ਦਾ ਸਫ਼ਰ ਤੈਅ ਕਰਨੇ ਆ, ਤਮਾਮ ਹਯਾਤੀ ਦੇ ਸਫ਼ਰ ਦਾ ਜ਼ਾਦੇ ਰਾਹ ਵੀ ਅੱਲਾ ਪਾਕ ਸੱਚੇ ਸਾਹਿਬ ਨੇ ਇਸੇ ਧਰਤੀ ਦੇ ਉੱਤੇ ਹੀ ਸਾਨੂੰ ਮੁਯੱਸਰ ਕੀਤਾ ਹੋਇਆ ਹੈ, ਸਾਨੂੰ ਉਹ ਵੀ ਮਿਲਦਾ ਹੈ ਅੱਲਾ ਪਾਕ ਦੇ ਹੁਕਮ ਦੇ ਨਾਲ। ਇਸ ਲਈ ਬਾਬਾ ਜੀ ਪੇ ਫਰਮਾਉਂਦੇ ਨੇ ਵੀ ਮਿੱਟੀ ਵਰਗਾ ਕੋਈ ਵੀ ਨਹੀਂ। ਉਹ ਜਿਉਂਦਿਆਂ ਇਹਦੇ ਉੱਤੇ ਸੈਰਾਂ ਕਰਨਾ ਹੈ, ਇਹਦੇ ਉੱਤੇ ਉੱਗਣ ਵਾਲੀਆਂ ਖੁਰਾਕਾਂ ਖਾਣਾ ਹੈ, ਮੌਜਾਂ ਲੁੱਟਣਾ ਹੈ, ਇਹਦੇ ਉੱਤੇ ਹੁਕਮਰਾਨੀਆਂ ਕਰਨਾ ਹੈ, ਇਹਦੇ ਉੱਤੇ ਆਲ ਔਲਾਦ ਤੇਰੀ ਪੈਦਾ ਹੁੰਦੀ ਹੈ, ਉਹਨੂੰ ਵੀ ਪਾਲਣਾ ਹੈ। ਯਾਨੀ ਜ਼ਿੰਦਗੀ ਦੀਆਂ ਅਰਜ਼ ਕੀਤਾ ਕਿ ਤਮਾਮ ਅਨਵਾਓ ਇਕਸਾਮ ਦੀਆਂ ਨੇਮਤਾਂ ਵੀ ਇਸੇ ਧਰਤੀ ਤੋਂ ਹੀ ਤੂੰ ਮਾਨਣਾ ਹੈ। ਔਰ ਜਦੋਂ ਫਿਰ ਤੇਰੀ ਜ਼ਿੰਦਗੀ ਦਾ ਅਖੀਰ ਹੋ ਜਾਂਦਾ ਹੈ, ਜਦੋਂ ਤੂੰ
अल्लाह पाक सच्चे साईं दे हुक्म दे उत्ते दाईए अजल नूं लब्बैक आखदियां होया इस दुनिया तो टुर जाना ते चलाना भी करना, तो फिर इहो ही धरती तैनूं फिर एक करी अपनी गोदी दे विच लै लैंदी है। जिस धरती ने सारी हयाती तैनूं अपने सीने ते खड़ाया हुंदा है, पालिया ते टोरिया हुंदा है, ते इस धरती दे उत्ते तू मौजां मारना है। जदों तू मर जाना तो फिर भी तैनूं छड्डदी ते नहीं, फिर भी तैनूं अपनी गोदी विच लै लैंदी। धरती माँ एवें तो नहीं ना इनू आखदे प्यारिओ। जिस सूझवान ने पहली बारी धरती नूं माँ आखिया सी, वो किड्डे अजीम ज़हन दा मालक सी। तुसीं देखो ना कि मावां वालियां सारियां ही सिफतां इस धरती दे विच पाईयां जांदियां ने, ते इनू भैड़ा असीं किवें आ सकने आ। फरीदा खाक ना निंदीए। पुराने जिहड़े साडे दानशवर ते साडे फलसफादान हुंदे सन, उन्हां दे आखत मूजब प्यारिओ, उन्हां दे आखन मूजब आदमी अरबा अनासर तो बनया सी। खाक यानी मिट्टी, आब यानी पानी, हवा ते तीसरा आतश। आतश अग नूं आखदे ने ते हवा नूं बाद आखदे ने। यानी अरबा अनासर दे नाल इंसान दा वजूद बनाया गया। पुरानियां रिसर्चां सन जिहड़ियां, उन्हां दे मुताबक साडी जिहड़ी देसी तिब है, जिन्हों असीं तिब्बे यूनानी आखने आ, उहदा अज भी यही आखना है भई अरबा अनासर दे नाल इंसान दी तशकील होई। ते सूझवान ये भी आखदे ने भई उन्हां चौहां अनासर दे विचों जिन्नियां सिफात, जिन्नियां अजीम सिफात मिट्टी च पाईयां जांदियां ने, यानी खाक च पाईयां जांदियां ने प्यारिओ, वो बाकी जड़ियां तिन अनासर ने ना जी, अग, पानी ते हवा, उन्हां च नहीं वो पाईयां जांदियां। ये सब तो ज़्यादा सिफतां वाली है। इहदे उत्ते भी फिर किसी वेले गलबात करांगे। इन्हां चौहां अरबा अनासर जिहड़े ने, इन्हां दा तकाबल फिर अपनी अगली किसी नशिस्त दे उत्ते रख देने आ। सरे दस्त मैं इन्नी गल होर अर्ज करके ते प्रोग्राम नूं अगां वधावांगा। ਉਹ ਇਹ कि खाक ना निंदीए तो मुराद बाबा जी फरीदुद्दीन गंजे शकर दा ये भी है कि इंसान भी तो मिट्टी दा ही है ना जी। खाक नूं असीं किवें भैड़ा कह सकने हां जदों कि असीं आप खाकी हाँ, असीं आप मिट्टी दे बने हाँ। अल्लाह पाक सच्चा साहिब आखदा मैं तैनूं मिट्टी नाल बनाया, और मिट्टी दा खलक के इंसान नूं अल्लाह पाक ने अपनियां तमाम तर मखलूकात दे विचों सब तो अफजल कर दिता, अशरफ कर दिता, अशरफुल मखलूकात बना दिता। प्यारिओ, अल्लाह पाक सच्चे साईं ने इस मिट्टी दे पुतले नूं अपना नायब बना दिता, खलीफतुल्लाह फिल अर्ज। दुनिया दे उत्ते अपना नायब अल्लाह पाक ने जदों इंसान नूं बनाया तो अल्लाह पाक आख्या कि इन्नी जाइलुन फिल अर्ज़े खलीफा, मैं अपना एक नायब बनाना चाहना। ते कादे नाल बनाया? मिट्टी नाल। मिट्टी दा पुतला घड़िया ना हज़रत आदम अलैहिस्सलाम दा, ते इंसान बन गया। मिट्टी दा बनया होया इंसान जिहदे बारे हज़रत अल्लामा फरमांदे ने कि फरिश्ता मुझको कहने से मेरी तहकीर होती है, मैं मसजूदे मलाइक हूँ, मुझे इंसान रहने दो। किधरे हज़रत अल्लामा इकबाल कलंदर दौरान फरमांदे ने कि सबक मिला है ये मेराज मुस्तफ़ा से मुझे कि आलम बशरियत की जद में है अफलाक। साहिबो, यानी मुकाम आदमियत की है, ये भी एक बड़ा वड्डा टॉपिक है, इहदे ते भी किसी वेले गल करांगे। सरे दस्त मैं ये तुहाडी खिदमत विच अर्ज करके ते गल नूं मुकाउना
ਭਈ ਤੁਸੀਂ ਦੇਖੋ ਨਾ ਕਿ ਖਾਕ ਨੂੰ ਕਿਵੇਂ ਅਸੀਂ ਨਿੰਦ ਸਕਨੇ ਆ, ਜਦੋਂ ਕਿ ਖਾਕ ਦਾ ਤੇ ਅਸ਼ਰਫੁਲ ਮਖਲੂਕਾਤ ਬਣਿਆ ਹੋਇਆ ਇਨਸਾਨ ਹੈ। ਅੱਲਾਹ ਪਾਕ ਦਾ ਦੁਨੀਆ ਤੇ ਨਾਇਬ ਖਾਕ ਨਾਲ ਬਣਾਇਆ ਗਿਆ ਹੈ। ਤੇ ਬਾਬਾ ਜੀ ਦੀ ਗੱਲ 'ਚ ਵੇਖੋ ਕਿੱਡੀ ਵੱਡੀ ਰਮਜ਼ ਹੈ ਕਿ ਫਰੀਦਾ ਖਾਕ ਨਾ ਨਿੰਦੀਏ, ਖਾਕੋ ਜੇੜ ਨਾ ਕੋ, ਉਹ ਮਿੱਟੀ ਵਰਗਾ ਤੇ ਕੋਈ ਵੀ ਨਹੀਂ। ਮਿੱਟੀ ਦਾ ਤੇ ਅਸ਼ਰਫੁਲ ਮਖਲੂਕਾਤ ਇਨਸਾਨ ਬਣਾਇਆ ਗਿਆ, ਉਹ ਮਿੱਟੀ ਦਾ ਤੇ ਖਲੀਫਤੁल्लाह ਫਿਲ ਅਰਜ਼ ਬਣਾਇਆ ਗਿਆ, ਤੇ ਮਿੱਟੀ ਨੂੰ ਪਿਆ ਨਿੰਦਣਾ, ਮਿੱਟੀ ਨੂੰ ਭੈੜਾ ਆਖਣਾ ਪਿਆ, ਕਦੀ ਨਾ ਜ਼ਿੰਦਗੀ 'ਚ ਆਖੇ। ਪਿਆਰਿਓ, ਪ੍ਰੋਫੈਸਰ ਕਿਸ਼ਨ ਸਿੰਘ ਜੀ ਨੇ ਵੀ ਇੱਕ ਬੜੀ ਪਿਆਰੀ ਇਸੇ ਸ਼ੇਰ ਦੀ ਸ਼ਰ੍ਹਾ ਕੀਤੀ ਹੈ, ਲੇਕਿਨ ਉਹ ਬਿਆਨ ਮੈਂ ਜੇ ਕਰਨ ਲੱਗ ਪਿਆ ਤਾਂ ਫਿਰ ਹੋਰ ਬਹੁਤਾ ਵਧੇਰਾ ਟਾਈਮ ਲੱਗ ਜਾਏਗਾ। ਉਹਨੂੰ ਇਨਸ਼ਾਅੱਲਾ ਆਪਣੇ ਅਗਲੀ ਕਿਸੇ ਨਸ਼ਿਸਤ ਤੇ ਰੱਖਦੇ ਆ। ਤੇ ਆਓ ਸੋਹਣਿਓ ਸਾਡੇ ਨਾਲ ਚੱਲੀਏ, ਤੁਹਾਨੂੰ ਨਾਲ ਲੈ ਕੇ ਤੁਹਾਡੇ ਘੱਲੇ ਜਿੰਨੇ ਅਖਾਣ ਨੇ ਉਹ ਲੈ ਕੇ ਤੁਹਾਡੇ ਸਵਾਲਾਤ, ਤੁਹਾਡੇ ਸ਼ੇਰ ਤੇ ਬਾਕੀ ਗੱਲਾਂ ਬਾਤਾਂ ਤੁਹਾਡੇ ਨਾਲ ਬਾਬਾ ਜੀ ਅਹਿਸਾਨ ਬਾਜਵਾ ਹੋਰਾਂ ਦੀ ਖਿਦਮਤ ਦੇ ਵਿੱਚ ਜਾ ਕੇ ਤੇ ਉੱਥੇ ਹੀ ਬੈਠ ਕੇ ਤੇ ਜਨਾਬ ਸਾਂਝੀਆਂ ਕਰਾਂਗੇ। ਆਓ ਸਾਡੇ ਨਾਲ। ओ चल मेरे नू चली अस्सलाम वालेकुम जनाब बाजवा साहब। जी बिस्मिल्लाह जी डॉक्टर साहब, वालेकुम सलाम, की हाल चाल जी? खैरी आओ जनाब। बड़ी मेहरबानी जनाब, अल्लाह पाक दा शुक्र है, तुहाड़ियां दुआवां ने। जी अल्लाह खैर करे जी। आमीन सर आमीन। मेरी सरकार अज जनाब जिहड़ा साडा सब तो पहला अखान है ਉਹ ਸਰ ਸਾਨੂੰ USA ਤੋਂ ਭੇਜਿਆ। ਅੱਛਾ। ਸਾਡੇ ਬੜੇ ਪਿਆਰੇ ਮਿੱਤਰ, ਸਾਡੇ ਦਰਸ਼ਕ ਨਾਸਰ ਗੋਂਦਲ ਸਾਹਿਬ। ਤੇ ਅਖਾਨ ਸਾਰੇ ਇਸ ਤਰ੍ਹਾਂ ਹੈ ਵੀ ਤੋਲਾ ਭਰ ਆਰਸੀ, ਹਾਂਜੀ, ਤੇ ਨਾਨੀ ਬੋਲੇ ਫਾਰਸੀ। ਵਾਹ ਜੀ ਵਾਹ, ਵਾਹ ਜੀ ਵਾਹ। ਇਹ ਅਸਾਂ ਵੀ ਪਹਿਲੀ ਵਾਰੀ ਅੱਜ ਸੁਣਿਆ ਜ਼ਰਗਾ। ਹਾਂ ਜੀ, ਅੱਜ ਕੱਲ ਦੇ ਅਮਰੀਕਾ 'ਚ ਵੀ ਜਨਾਬ ਟਰੰਪ ਅੱਡੀਆਂ ਮਾਰ ਮਾਰ ਕੇ, ਦਾਬੇ ਮਾਰ ਮਾਰ ਹਰ ਸ਼ਹਿਰ ਲਾਈ ਲਗਾ ਜਾਂਦਾ ਹੈ। ਇਹ ਗੋਂਦਲ ਸਾਹਿਬ ਨੇ ਕਿਤੇ ਟਰੰਪ ਤੇ ਹੀ ਤੇ ਨਹੀਂ ਪੜ੍ਹ ਦਿੱਤਾ। ਆਹੋ, ਇਹਨਾਂ ਜੀ ਅਖਾਨ ਜਿਹੜਾ ਆਰਸੀ ਹੈ ਨਾ ਜੀ, ਆਰਸੀ ਇੱਕ ਛਾਪ ਦੇ ਵਿੱਚ ਲੱਗਿਆ ਹੋਇਆ ਸ਼ੀਸ਼ਾ ਹੁੰਦਾ ਸੀ ਜੀ ਜੀ, ਜਿਹੜਾ ਮੂੰਹ ਵੇਖਣ ਲਈ ਲੋਕੀ ਵਰਤਦੇ ਸਨ, ਤੇ ਉਹ ਛਾਪ ਅੰਗੂਠੇ ਨੂੰ ਪਾਈ ਜਾਂਦੀ ਸੀ। ਅਜੀ ਵਾਹ ਵਾਹ। ਤੇ ਉਹ ਛਾਪ ਜਿਹੜੀ ਹੈ ਪੈ ਪੂ ਕੇ ਕੋਈ ਚਾਂਦੀ ਦੀ ਬਣਵਾ ਲੈਂਦਾ ਸੀ, ਕੋਈ ਇਸ ਤਰ੍ਹਾਂ ਹੀ, ਤੇ ਉਹ ਤੋਲਾ ਕੁ ਉਹਦਾ ਵਜ਼ਨ ਹੁੰਦਾ ਸੀ ਜੀ। ਹਾਂਜੀ। ਤੇ ਇਹਦੇ ਜੋ ਦੱਸਦਾ ਪਿਆ ਖਾਨ ਬਣਾਉਣ ਵਾਲਾ ਵੀ ਤੋਲਾ ਤੇ ਕਾਰਸੀ ਹੈ ਜਿਹੜੀ ਉਹਨੇ ਪਾਈ ਹੈ, ਯਾਨੀ ਉਹਦਾ ਵਜ਼ਨ ਤੋਲਾ ਹੈ, ਲੇਕਿਨ ਉਹਦੇ ਉੱਤੇ ਇੰਨਾ ਮਾਣ ਕਰਦੀ ਹੈ ਵੀ ਨਾਨੀ, ਹਾਂਜੀ, ਵੀ ਮੈਂ ਆਰਸੀ ਪਾਈ ਹੋਈ ਹੈ ਹਾਂਜੀ, ਕਿ ਮੇਰੇ ਕੋਲ ਆਰਸੀ ਵੀ ਹੈ। ਮਤਲਬ ਉਹ ਵੀ ਇੱਕ ਵੱਡੀ ਪੰਡਾ ਨਿਸ਼ਾਨ ਸਮਝਿਆ ਜਾਂਦਾ ਸੀ ਨਾ। ਤੇ ਉਹਦੀ ਬੁਨਿਆਦ ਉੱਤੇ ਨਾਨੀ ਫਾਰਸੀ ਬੋਲਣ ਦਾ ਪਈ ਹੈ, ਆਪਣੀ ਜ਼ਬਾਨ ਹੀ ਭੁੱਲ ਗਈ ਹੈ। ਵਾਹ ਵਾਹ। ਯਾਨੀ ਬਗਾਨੇ ਲੀੜੇ ਮੰਗੇ ਕੀ ਪਾਏ ਸੂ, ਬਗਾਨੀ ਬੋਲੀ ਬੋਲਣ ਲੱਗ ਪਈ ਹੈ। ਜਿਸ ਤਰ੍ਹਾਂ ਸਾਨੂੰ ਪੰਜਾਬੀਆਂ ਨੂੰ ਮਤਲਬ ਇਹ ਰੋਗ ਲੱਗਾ ਹੈ, ਬਗਾਨੀਆਂ ਉਬੜ ਬੋਲੀਆਂ ਬੋਲਣ ਦਾ। ਇਹਨਾਂ ਪ੍ਰਾਪੋਗੰਡਾ ਕਰ ਕਰਕੇ ਸਾਡੇ ਧੰਗਾੜਿਆਂ ਉੱਤੇ ਤੇ ਲੱਦੀਆਂ ਹੋਈਆਂ ਨੇ ਬਗਾਨੀਆਂ ਉਬੜ ਬੋਲੀਆਂ, ਔਰ ਸਾਨੂੰ ਸਾਡੀ ਜ਼ਬਾਨ ਤੋਂ ਦੂਰ ਕਰ ਛੜਿਆ। ਕਿੱਡੀ ਵੱਡੀ ਬੁਰੀ ਬਾਤ ਹੈ, ਔਰ ਕਿੱਡੀ ਸਾਡੀ ਇਹ ਬਦ ਨਸੀਬੀ ਹੈ ਕਿ ਸਾਡੀ ਨਸਲ ਆਂਦੀ ਹੈ ਸਾਨੂੰ ਜ਼ਬਾਨ ਨਹੀਂ ਆਉਂਦੀ। ਸਾਡੇ ਪੜ੍ਹੇ ਲਿਖੇ ਲੋਕ MA ਪਾਸ ਪ੍ਰੋਫੈਸਰ ਆਂਦੇ ਨੇ, ਯਾਰ ਮੈਨੂੰ, ਮੈਂ ਪੰਜਾਬੀ ਸਮਝ ਤੇ ਲੈਣਾ, ਮੈਨੂੰ ਲਿਖਣੀ ਪੜ੍ਹਨੀ ਨਹੀਂ ਆਉਂਦੀ। ਕਿੱਡੇ ਦੁੱਖ ਦੀ ਗੱਲ ਹੈ। ਔਰ ਇਹ ਸਿਰਫ ਉਦੋਂ ਹੀ ਹੁੰਦਾ ਹੈ ਕਿ ਜਦੋਂ ਬੰਦਾ ਮੰਗੇ ਕੱਪੜੇ ਪਾਣ ਗਿੱਜ ਜਾਵੇ, ਹਾਂਜੀ, ਔਰ ਉਹ ਇਹੋ ਜਿਹੀਆਂ ਚੀਜ਼ਾਂ ਤੇ ਮਾਣ ਤਕੱਬਰ ਕਰਨ ਡੈ ਪੈ, ਤੇ ਇਹ ਸਮਝੇ ਕਿ ਵੱਡੀਪਣ ਦਾ ਨਿਸ਼ਾਨ ਹੈ ਬਗਾਨੀ ਬੋਲੀ ਬੋਲਣਾ। ਵਾਹ, ਹਾਂਜੀ। ਹਾਲਾ ਇਲਮ ਦਾ ਇਸ ਗੱਲ ਨਾਲ ਤਲਕ ਹੀ ਕੋਈ ਨਹੀਂ। ਇਲਮ ਦਾ ਤੇ ਮਤਲਬ ਜਾਣਨਾ ਹੈ ਕਿ ਤੁਹਾਨੂੰ ਜਾਣਕਾਰੀ ਹੋਵੇ। ਕਿਸੇ ਵੀ ਵਿਸ਼ੇ ਤੇ ਤੁਹਾਡੇ ਨਾਲ ਗੱਲ ਕੀਤੀ ਜਾਏ, ਕਿਸੇ ਸਰਨਾਮੇ ਤੇ ਗੱਲ ਛੇੜੀ ਜਾਏ, ਤੁਸੀਂ ਉਹਦਾ ਜਵਾਬ ਦੇ ਸਕੋ। ਹਾਂਜੀ। ਇਹ ਆਂਦੇ ਨੇ ਜਿਹੜਾ ਕੁਕੜੀ ਨੂੰ ਹੈਨ ਆਖੇਗਾ ਉਹ ਆਲਮ ਹੋ ਗਿਆ। ਬਿਲਕੁਲ ਜੀ। ਤੇ ਫਿਰ ਫਾਰਸੀਆਂ ਜਿਸ ਤਰ੍ਹਾਂ ਉਹਨੇ ਆਖਿਆ ਆਪ ਆਪ ਕਰ ਮੋਇਓ ਬੱਚਾ ਫਾਰਸੀਆਂ ਘਰ ਗਾਲੇ, ਹਾਂਜੀ, ਜਿਸ ਤਰ੍ਹਾਂ ਅਸੀਂ ਵੀਡੀਓ ਵੀ ਕਰ ਚੁੱਕੇ ਆ। ਤੇ ਫਿਰ ਜਿਹੜਾ ਬੰਦਾ ਇਸ ਤਰ੍ਹਾਂ ਕਰਨ ਲੱਗ ਪਵੇ ਉਹਦਾ ਫਿਰ ਅਖੀਰ ਨੁਕਸਾਨ ਹੀ ਹੁੰਦਾ, ਉਹਦੇ ਘਰ ਉਜਾੜਾ ਹੀ ਪੈਂਦਾ। ਲਓ ਜੀ ਪਿਆਰਿਓ, ਸਾਡੇ ਮਿੱਤਰ ਨਾਸਰ ਗੋਂਦਲ ਸਾਹਿਬ ਨੇ USA ਤੋਂ ਸਾਨੂੰ ਅਖਾਨ ਭਿਜਵਾਇਆ ਸੀ ਵੀ ਤੋਲਾ ਭਰ ਆਰਸੀ ਤੇ ਨਾਨੀ ਬੋਲੇ ਫਾਰਸੀ।
ਬਾਜਵਾ ਸਾਹਿਬ ਦੱਸਿਆ ਵੀ ਸਾਡੀਆਂ ਖਵਾਤੀਨ ਜ਼ੇਵਰਾਤ ਜਿਹੜੇ ਪਹਿਨਦੀਆਂ ਸਨ ਨਾ, ਗਹਿਣੇ ਟੂੰਬਾਂ ਜਿਨ੍ਹਾਂ ਨੂੰ ਅਸੀਂ ਆਖਦੇ ਹਾਂ, ਉਹਨਾਂ ਦੇ ਵਿੱਚ ਇੱਕ ਅੰਗੂਠੇ ਦੇ ਉੱਤੇ ਪਾਈ ਜਾਂਦੀ ਸੀ ਅੰਗੁਸ਼ਤਰੀ, ਰਿੰਗ ਜਿਹਨੂੰ ਅਸੀਂ ਆਖਦੇ ਹਾਂ, ਜਾਂ ਛਾਪ ਸਮਝ ਲਵੋ। ਉਹ ਜਿਹੜੀ ਇੱਥੇ ਪਾਉਂਦੇ ਸਨ ਨਾ ਜੀ, ਉਹਦੇ ਵਿੱਚ ਨਿੱਕਾ ਜਿਹਾ ਸ਼ੀਸ਼ਾ ਵੀ ਲੱਗਾ ਹੁੰਦਾ ਸੀ। ਉਹਨੂੰ ਆਰਸੀ ਆਖਦੇ ਸਨ, ਉਸ ਛਾਪ ਨੂੰ, ਜਿਹੜੀ ਅੰਗੂਠੇ ਦਾ ਪਹਿਨਾਵਾ ਸੀ ਔਰ ਉਹਦੇ ਵਿੱਚ ਨਿੱਕਾ ਜਿਹਾ ਸ਼ੀਸ਼ਾ ਵੀ ਲੱਗਾ ਹੁੰਦਾ ਸੀ। ਬਾਜਵਾ ਸਾਹਿਬ ਦੱਸਿਆ ਕਿ ਬਜ਼ੁਰਗ ਮਾਈ ਏ ਤੇ ਉਹਨੇ ਤੋਲਾ ਕੁਦੀ ਹੋਰੇ, ਉਹ ਤੋਲਾ ਸੋਨਾ ਵੀ ਹੈ ਕਿ ਨਹੀਂ, ਹੋਰੇ ਚਾਂਦੀ ਹੈ ਜਾਂ ਕੋਈ ਪਿੱਤਲ ਹੈ। ਪੁਰਾਣੇ ਜ਼ਮਾਨੇ 'ਚ ਕਦੋਂ ਸਾਰੇ ਲੋਕ ਪਿਆਰੇ ਉਹ ਸੋਨੇ ਦੀਆਂ ਛਾਪਾਂ ਪਾਉਂਦੇ ਸਨ। ਤੇ ਉਹ ਤੋਲਾ ਕੋ ਬਾਹਰ ਹਾਲ ਵਜ਼ਨ ਦੀ ਉਹਨੇ ਆਰਸੀ ਪਾਈ ਏ ਤੇ ਨਾਨੀ ਬੋਲੇ ਫਾਰਸੀ। ਇਹਦਾ ਦੂਜਾ ਹਿੱਸਾ ਇਹ ਵੇ ਭਈ ਤੋਲਾ ਭਰ ਆਰਸੀ ਤੇ ਨਾਨੀ ਬੋਲੇ ਫਾਰਸੀ, ਵੀ ਉਹਦੇ ਤੇ ਹੀ ਤਰਾਂਦੀ ਫਿਰਦੀ ਏ, ਉਹਦੇ ਤੇ ਹੀ ਉਹ ਪਤਾ ਨਹੀਂ ਆਪਣੇ ਆਪ ਨੂੰ ਕੀ ਪਈ ਸਮਝਦੀ ਏ। ਯਾਨੀ ਇਸ ਅਖਾਣ 'ਚ ਦੱਸਿਆ ਸਾਨੂੰ ਬਾਜਵਾ ਸਾਹਿਬ ਨੇ ਕਿ ਛੋਟੇ ਭਾਂਡੇ ਵਾਲਾ ਆਦਮੀ, ਕਮ ਜ਼ਰਫ ਜਿਹੜਾ ਨਾ ਜੀ, ਉਹ ਨਿੱਕੀ ਜੀ ਸ਼ਾਇਦ ਉਹਨੂੰ ਕੋਈ ਲੱਭ ਜਾਏ ਤੇ ਉਹਦੇ ਉੱਤੇ ਹੀ ਇਤਰਾਨ ਲੱਗ ਪਵੇ ਤੇ ਆਪਣੇ ਆਪ ਨੂੰ ਬੜਾ ਵੱਡਾ ਸਮਝਣ ਲੱਗ ਪਵੇ। ਜਦੋਂ ਕਿ ਵੱਡੇ ਲੋਕ ਜਿਹੜੇ ਹੁੰਦੇ ਨੇ, ਵੱਡੇ ਜ਼ਰਫ ਵਾਲੇ, ਉਹਨਾਂ ਨੂੰ ਤੇ ਜਿੰਨਾ ਮਰਜ਼ੀ ਰੱਬ ਨਵਾਜ਼ ਦੇਵੇ, ਉਹ ਹੋਰ ਨਿਆਉਂਦੇ ਜਾਂਦੇ ਨੇ, ਹੋਰ ਆਜਜ਼ ਹੁੰਦੇ ਜਾਂਦੇ ਨੇ। ਤੇ ਜਿਹੜਾ ਕੋਈ ਛੋਟੇ ਭਾਂਡੇ ਵਾਲਾ ਬੰਦਾ ਹੈ, ਕਮ ਜ਼ਰਫ ਹੈ, ਉਹਨੂੰ ਨਿੱਕੀ ਜਿਹੀ ਉਹਨੂੰ ਛਾਪ ਜਿਹੀ ਹੋਈ ਉਹਨੇ ਪਾ ਲਈ ਤੋਲੇ ਦੀ, ਤੇ ਉਹਦੇ ਉੱਤੇ ਹੀ ਉਹ ਡੀਂਗਾ ਮਾਰਦਾ ਫਿਰਦਾ ਤੇ ਫੜਾ ਮਾਰਦਾ ਫਿਰਦਾ। ਅਜੇ ਬੰਦੇ ਬਾਬਤ ਆਖਦੇ ਨੇ ਵੀ ਤੋਲਾ ਭਰ ਆਰਸੀ ਤੇ ਨਾਨੀ ਬੋਲੇ ਫਾਰਸੀ। ਬਾਜਵਾ ਸਾਹਿਬ ਸਰਗੋਦਾ ਤੋਂ ਮੋਹਸਨ ਇਜਾਜ਼ ਕੁਰੈਸ਼ੀ ਸਾਡੇ ਬੜੇ ਪਿਆਰੇ ਦੋਸਤ ਨੇ, ਸਾਡੇ ਜਨਾਬ ਦਰਸ਼ਕ ਨੇ, ਉਹਨਾਂ ਜਨਾਬ ਇਹ ਆਖਿਆ ਭਈ ਵਰਾ ਸੂਈ ਇੱਕ ਲਫ਼ਜ਼ੀ ਤਰਕੀਬ ਹੈ ਪੰਜਾਬੀ ਦੀ। ਬਹੁਤ ਸਾਰੇ ਵੇਖੋ ਨਾ ਸਾਡੇ ਐਸੇ ਅਲਫਾਜ਼ ਨੇ ਸਾਡੀ ਮਾਂ ਬੋਲੀ ਦੇ ਜਿਹੜੇ ਅੱਜ ਕੱਲ ਲੋਕਾਂ ਨੂੰ ਇੱਕ ਤਾਂ ਉਹ ਵਰਤੋਂ 'ਚ ਹੀ ਨਹੀਂ ਆਉਂਦੇ, ਦੂਜਾ ਉਹਨਾਂ ਦੇ ਤਰਜਮਾ ਹੀ ਨਹੀਂ ਪਤੇ। ਤੇ ਉਹ ਮੋਹਸਨ ਇਜਾਜ਼ ਕੁਰੈਸ਼ੀ ਸਾਹਿਬ ਹੋਰੀ ਆਖਦੇ ਨੇ ਕਿ ਸਭ ਤੋਂ ਪਹਿਲੇ ਤੇ ਵਰਾ ਸੂਈ ਜਿਹੜਾ ਲਫ਼ਜ਼ ਹੈ ਨਾ ਜੀ, ਇਹਦਾ ਮਤਲਬ ਦੱਸੋ। ਫਿਰ ਉਹਨਾਂ ਇੱਕ ਬਾਬਾ ਜੀ ਹਾਸ਼ਮ ਸ਼ਾਹ ਸਾਹਿਬ ਦਾ ਇੱਕ ਮਿਸਰਾ ਵੀ ਭੇਜਿਆ, ਉਹਦਾ ਵੀ ਤਰਜਮਾ ਤੁਹਾਡੇ ਤੋਂ ਪੁੱਛਨੇ ਆ। ਪਹਿਲੇ ਮੇਰੀ ਸਰਕਾਰ ਵਰਾ ਸੂਈ ਦਾ ਦੱਸੋ ਜੀ। ਵਰਾ ਸੂਈ ਜਿਹੜਾ ਨਾ ਜੀ, ਇਹ ਆਖਦੇ ਸਨ ਜਿਹੜਾ ਬੀਬੀਆਂ ਦਾ ਸ਼ਿੰਗਾਰ ਬਖਸ਼ ਹੁੰਦਾ ਸੀ ਨਾ ਜੀ ਜੀ, ਜਿਹਦੇ ਚ ਉਹਨਾਂ ਆਪਣਾ ਸੁਰਮ ਸਲਾਈ ਦਾ ਸਾਰਾ ਸਮਾਨ ਰੱਖਿਆ ਹੁੰਦਾ ਸੀ, ਉਹਨੂੰ ਆਖਦੇ ਸਨ ਪੁਰਾਣੇ ਜ਼ਮਾਨੇ 'ਚ। ਹਾਂਜੀ, ਤੇ ਉਹ ਛੋਟੀ ਜੀ ਇੱਕ ਉਹ ਛੋਟੀ ਡੱਬੀ ਹੁੰਦੀ ਸੀ, ਬਹੁਤ ਵੱਡਾ ਡੱਬਾ ਨਹੀਂ ਸੀ ਹੁੰਦਾ, ਉਹਦੇ 'ਚ ਛੋਟਾ ਸੁਰਮੇਦਾਨੀ, ਹਾਂਜੀ, ਸੁਰਮ ਸਲਾਈ ਕਰਨ ਵਾਲੀ ਉਹ ਛੋਟਾ ਮੋਟਾ ਮਤਲਬ ਕੋਈ ਮੂੰਹ ਤੇ ਲਾਉਣ ਵਾਲੀ ਸ਼ਾਇ ਨਹੀਂ ਹੈ, ਤੇ ਉਦੋਂ ਹੁੰਦੀਆਂ ਨਹੀਂ ਸਨ, ਤੇ ਉਹਨੂੰ ਵਰਾ ਸੂਈ ਆਖਦੇ ਸਨ। ਹਾਂਜੀ, ਵਾਰਿਸ ਸ਼ਾਹ ਵੀ ਆਪਣੇ ਸ਼ੇਰਾਂ ਦੀ ਵਰਤੋਂ ਕੀਤੀ ਹੈ। ਤੇ ਇਹ ਹੁਣ ਮੌਜੂਦਾ ਦੌਰ 'ਚ ਵੇਖੋ ਨਾ ਜੀ, ਉਹ ਜ਼ਮਾਨੇ ਦੇ ਜਿਹੜੇ ਜ਼ੇਵਰ ਸਨ, ਗਹਿਣੇ ਸਨ, ਉਹੀ ਲੋਕੀ ਭੁੱਲ ਗਏ, ਅੱਗੋਂ ਨਵੇਂ ਨਵੇਂ ਆ ਗਏ। ਹਾਂਜੀ, ਮਤਲਬ ਚਾਂਦਨੀ ਹਾਰ ਹੁੰਦਾ ਸੀ, 9 ਲੱਖੀਆ ਹਾਰ। ਹਾਂਜੀ, ਉਹ ਜ਼ਮਾਨੇ ਜਿਹੜੇ ਬਾਦਸ਼ਾਹ ਪਾਉਂਦੇ ਸਨ, ਜਿਹਦੀ ਕੀਮਤ ਉਸ ਵੇਲੇ 9 ਲੱਖ ਹੁੰਦੀ ਸੀ। ਹਾਂਜੀ, ਤੇ ਇਸ ਤਰ੍ਹਾਂ ਹੀ ਮਤਲਬ ਪੰਜੇਬਾਂ ਸਨ ਪੈਰਾਂ ਹੀ ਪਾਉਣ ਵਾਲੀਆਂ। ਹਾਂਜੀ, ਤੁਸੀਂ ਨਥਲੀ ਝੁੰਮ ਕੇ ਫਿਰ ਟਿੱਕਾ, ਇਹ ਮਤਲਬ ਵੀ ਉਹ ਚੀਜ਼ਾਂ ਜਿਹੜੀਆਂ ਨਾ ਬਦਲਦੀਆਂ ਜਾ ਰਹੀਆਂ ਨੇ ਵੇਲੇ ਦੇ ਨਾਲ ਨਾਲ। ਗੋਖੜੂ ਸਨ, ਹਾਂਜੀ, ਤੇ ਛਾਪਾਂ ਛੱਲੇ, ਪੰਜਾਂਗਲਾ, 5 ਉਂਗਲੀਆਂ ਨੂੰ ਛਾਪਾਂ, ਤੇ ਫਿਰ ਉਹ ਇੱਥੇ ਇੱਕ ਕੜਾ ਜਿਹਾ ਹੁੰਦਾ ਸੀ। ਹਾਂਜੀ, ਤੇ ਇਹ ਚੀਜ਼ਾਂ ਜਿਹੜੀਆਂ ਨੇ ਨਾ, ਇਹ ਵੇਲੇ ਦੇ ਨਾਲ ਨਾਲ ਬਦਲਦੀਆਂ ਜਾ ਰਹੀਆਂ, ਨਵੇਂ ਨਾਂ ਆ ਗਏ, ਨਵੇਂ ਨਾਂ ਆ ਗਏ ਨੇ। ਹਾਂਜੀ ਹਾਂਜੀ, ਤੇ ਇਹ ਤੇ ਹੋ ਗਿਆ ਸਰ ਵਰਾ ਸੂਈ। ਹੁਣ ਦੂਜਾ ਜਿਹੜਾ ਹਾਸ਼ਮ ਸ਼ਾਹ ਜੀ ਦਾ ਮਿਸਰਾ ਭੇਜਿਆ ਮੋਹਸਨ ਇਜਾਜ਼ ਕੁਰੈਸ਼ੀ ਸਾਹਿਬ ਨੇ, ਉਹ ਇਸ ਤਰ੍ਹਾਂ ਜੀ ਕਿ ਹਾਸ਼ਮ ਬੈਠ ਗਈਆਂ ਲੱਖ ਡਾਰਾਂ, ਹਾਂਜੀ, ਜਗਤ ਮੁਸਾਫਰ ਖਾਨਾ। ਹਾਂਜੀ, ਸੈਯਦ ਹਾਸ਼ਮ ਸ਼ਾਹ ਸਾਹਿਬ ਇੱਥੇ ਸਾਡੇ ਲਾਗੇ ਹੀ ਨੇ, ਆਪਣਾ ਰਈਏ ਦੇ ਲਾਗੇ, ਰਈਆ ਜਿਹੜਾ ਖਾਸ ਰੇਲਵੇ ਸਟੇਸ਼ਨ ਹੈ ਬੰਦੋਮੱਲੀ ਦੇ ਲਾਗੇ, ਉਹਦੇ ਨਾਲ ਉਹਨਾਂ ਦਾ ਪਿੰਡ ਥਰਪਾਲ, ਉੱਥੇ ਉਹਨਾਂ ਦਾ ਮਜ਼ਾਰ ਸ਼ਰੀਫ ਹੈ ਜੀ। ਤੇ ਪੈਦਾ ਤੇ ਸਰਕਾਰ ਉੱਥੇ ਹੋਏ ਸਨ ਜਗਦੇਵ ਕਲਾਂ ਇੰਡੀਆ 'ਚ, ਉਹ ਵੀ ਬਿਲਕੁਲ ਨਾਲ ਹੀ ਬਾਰਡਰ ਦੇ ਪਰਲੇ ਪਾਸੇ। ਲੇਕਿਨ ਆਪ ਨੇ ਵਸੀਅਤ ਕੀਤੀ ਸੀ ਕਿ ਮੈਨੂੰ ਦਫਨਾਣਾ ਇੱਥੇ ਵੇ। ਓਲਾ ਤੇ ਉੱਥੇ ਹੀ ਕੀਤਾ, ਬਾਬਾ ਜੀ ਫੌਤ ਤੇ ਉੱਥੇ ਹੀ ਹੋਏ ਜਗਦੇਵ ਕਲਾਂ 'ਚ, ਲੇਕਿਨ ਉੱਥੋਂ ਫਿਰ ਇੱਥੇ ਲਿਆ ਕੇ ਤੇ ਇਹਨਾਂ ਨੂੰ ਦਫਨਾਇਆ ਗਿਆ। ਔਰ ਇਹਨਾਂ ਦਾ ਮਜ਼ਾਰ, ਇਹਨਾਂ ਦੀਆਂ ਬੜੀਆਂ ਕਿਤਾਬਾਂ ਨੇ, ਮੈਂ ਵੀ ਇਹਨਾਂ ਦਾ ਕਲਾਮ ਜਿਹੜਾ
ਕਲਾਮ ਪੰਜਾਬੀ ਕਲਾਮ ਸੈਯਦ ਹਾਸ਼ਮ ਸ਼ਾਹ ਐਡਿਟ ਕੀਤਾ ਤੇ ਉਹਦੇ ਵਿੱਚ ਕਿ ਹਾਸ਼ਮ ਬੈਠ ਗਈਆਂ ਲੱਖ ਡਾਰਾਂ ਜਗਤ ਮੁਸਾਫਰ ਖਾਨਾ ਕਿ ਉਹਨਾਂ ਜ਼ਿੰਦਗੀ ਦੀ ਜਿਹੜੀ ਬੇਸਬਾਤੀ ਹੈ ਹਾਂਜੀ ਇਸ ਜ਼ਿੰਦਗੀ ਦੀ ਕਚਿਆਈ ਕਿ ਜਿਹੜਾ ਕੋਈ ਮਤਲਬ ਹੈ ਕੋਈ ਇੱਕ ਪਲ ਦਾ ਵਸਾਹ ਨਹੀਂ ਇਹ ਇਸ ਤਰ੍ਹਾਂ ਹੀ ਹੈ ਕਿ ਜਿਵੇਂ ਦਰਖਤ ਦੇ ਉੱਤੇ ਪੱਖੂਆਂ ਦੀਆਂ ਡਾਰਾਂ ਆ ਕੇ ਬਹਿ ਗਈ ਏ ਹਾਂਜੀ ਤੇ ਘੜੀ ਕੁ ਬਾਅਦ ਜਾਂ ਕੋਈ ਢੇਮ ਮਾਰ ਕੇ ਡਾ ਛੜੇਗਾ ਜਾਂ ਉਂਝ ਹੀ ਉੱਡ ਕੇ ਗਾਂਹ ਟੁਰ ਜਾਏਗੀ ਇਹ ਦੁਨੀਆ ਦੀ ਮਿਸਾਲ ਜਿਹੜੀ ਹੈ ਇਹ ਸਗਵੀਂ ਇੰਝ ਹੀ ਹੈ ਜਿਵੇਂ ਮੁਸਾਫਰਖਾਨੇ 'ਚ ਬੰਦਾ ਰਹਿ ਰਿਹਾ ਹੈ ਮੁਸਾਫਰਖਾਨੇ 'ਚ ਰਾਤ ਜੀਵਨ ਦੀ ਰਾਤ ਮੁਸਾਫਰੀ ਦੀ ਰਾਤ ਏ ਤੇ ਅਗਲੇ ਦਿਨ ਉਹਨੇ ਫੇਰ ਪੈਂਡੇ ਪੈ ਜਾਣਾ ਔਰ ਸੈਯਦ ਹਾਸ਼ਮ ਸ਼ਾਹ ਸਾਹਿਬ ਨੇ ਦੱਸਿਆ ਕਿ ਜ਼ਿੰਦਗੀ ਨੂੰ ਐਡਾ ਪਾਏਦਾਰ ਨਾ ਸਮਝੋ ਇਸ ਬੁਨਿਆਦ ਤੇ ਵੀ ਤੁਸੀਂ ਦੁਨੀਆ ਤੇ ਆਏ ਹੋ ਤੇ ਇੱਥੇ ਕੋਝ ਤੇ ਪਾਪ ਨਾਲ ਭਰੇ ਕੰਮ ਨਾ ਕਰੋ ਇਹਨੂੰ ਮੁਸਾਫਰਖਾਨਾ ਸਮਝੋ ਔਰ ਇਹ ਤੁਹਾਨੂੰ ਕੋਈ ਪਤਾ ਨਹੀਂ ਕਿਹੜੇ ਵੇ ਆਵਾਜ਼ ਮੈਂ ਵੱਜ ਜਾਣੀ ਏ ਕਿ ਆ ਜਾਓ ਬਈ ਟੁਰ ਪਵੋ ਫਲਾਣੇ ਥਾਂ ਜਾਣ ਵਾਲੇ ਤੇ ਉੱਥੇ ਮਤਲਬ ਤੁਹਾਡੇ ਵੱਸ 'ਚ ਵੀ ਗੱਲ ਕੋਈ ਨਹੀਂ ਇਸ ਵਾਸਤੇ ਜ਼ਿੰਦਗੀ ਦੇ ਦਰਖਤ ਦੇ ਉੱਤੇ ਜ਼ਿੰਦਗੀ ਦੇ ਰੁੱਖ ਦੇ ਉੱਤੇ ਲੱਖਾਂ ਡਾਰਾਂ ਬਹਿ ਗਈਆਂ ਨੇ ਇਹਦੋਂ ਪਹਿਲਾਂ ਬੜੀਆਂ ਸੋਹਣੀਆਂ ਦੁਨੀਆ ਦੇ ਉੱਤੇ ਬੜੇ ਸੋਹਣੇ ਤੇ ਸੁੰਦਰ ਜਵਾਨ ਤੇ ਗੱਭਰੂ ਹਾਂਜੀ ਤੇ ਜਿਹੜੇ ਮੋਢਿਆਂ ਤੋਂ ਥੁੱਕ ਕੇ ਤੇ ਆਂਦੇ ਹਨ ਵੀ ਮੇਰੇ ਥੱਲੇ ਪੈਰ ਜ਼ਮੀਨ ਡੋਲਦੀ ਹੈ ਉਹ ਵੀ ਉਹ ਦੂਜਾ ਸਾਹ ਨਹੀਂ ਲੈ ਸਕੇ ਇਸ ਦੁਨੀਆ 'ਚੋਂ ਚਲੇ ਗਏ ਔਰ ਬੰਦਿਆ ਉਹਨਾਂ ਨੂੰ ਜਾਂਦਿਆਂ ਵੇਖ ਤੇ ਆਪਣੇ ਆਉਣ ਸਮੇਂ ਨੂੰ ਸਿੱਧਿਆ ਕਰ ਹਾਂਜੀ ਪਾਪ ਤੇ ਮੰਦ ਪਾਪ ਤੋਂ ਪਰਹੇਜ਼ ਕਰ ਬੁਰਾਈਆਂ ਤੋਂ ਗੁਨਾਹ ਤੋਂ ਤੋਬਾ ਤੋਂ ਜ਼ੁਲਮ ਤੋਂ ਤੋਬਾ ਕਰ ਲੈ ਇਸ ਵਾਸਤੇ ਕਿ ਤੂੰ ਅੱਗੇ ਵੀ ਜਾਣਾ ਹੈ ਲੋ ਜੀ ਪਿਆਰਿਓ ਸਾਡੇ ਬੜੇ ਹੀ ਪਿਆਰੇ ਦਰਸ਼ਕ ਨੇ ਬੜੇ ਸਾਡੇ ਮੁਸਤਕਿਲ ਨਾਜ਼ਰ ਨੇ ਮੋਹਸਨ ਇਜਾਜ਼ ਕੁਰੈਸ਼ੀ ਸਾਹਿਬ ਸਰਗੋਧੇ ਤੋਂ ਉਹਨਾਂ ਨੇ ਇੱਕ ਤੇ ਸਵਾਲ ਪੁੱਛਿਆ ਸੀ ਕਿ ਵਰਾ ਸੂਈ ਦਾ ਕੀ ਮਤਲਬ ਹੈ ਬਾਜਵਾ ਸਾਹਿਬ ਨੂੰ ਅੱਲਾਹ ਪਾਕ ਜਜ਼ਾ ਦੇ ਵੇਖੋ ਨਾ ਇਹ ਮਤਰੂਕ ਅਲਫਾਜ਼ ਨੇ ਜਿਨ੍ਹਾਂ ਨੂੰ ਬਾਜਵਾ ਸਾਹਿਬ ਸਮਝ ਲਓ ਕਿ ਇੱਕ ਅਹਿਯਾਏ ਨੌ ਬਖਸ਼ ਰਹੇ ਨੇ ਮੈਂ ਜਦੋਂ ਉਰਦੂ ਦੇ ਲਫ਼ਜ਼ ਬਹੁਤ ਹੈ ਬੋਲਣਾ ਤਾਂ ਮੈਨੂੰ ਸਗੋਂ ਬਾਜਵਾ ਸਾਹਿਬ ਹਟਕਦੇ ਰਹਿੰਦੇ ਨੇ ਲੇਕਿਨ ਜਦੋਂ ਮੈਂ ਯੂਨੀਵਰਸਿਟੀਆਂ 'ਚ ਕਾਲਜਾਂ 'ਚ ਜਾਣਾ ਤੇ ਮੇਰੀਆਂ ਧੀਆਂ ਪੁੱਤਰ ਤੁਲਬਾ ਉਹ ਤਾਲਿਬਾਤ ਸਾਡੇ ਪੜ੍ਹਿਆਰ ਬੱਚੇ ਜਿਹੜੇ ਨੇ ਉਹ ਸਗੋਂ ਮੇਰੇ ਤੋਂ ਮੰਗ ਕਰਦੇ ਨੇ ਕਿ ਬਾਜਵਾ ਸਾਹਿਬ ਬੜਾ ਹੀ ਪਿਆਰਾ ਜਿਹੜਾ ਪ੍ਰੋਗਰਾਮ ਕਰਦੇ ਨੇ ਤੁਸੀਂ ਨਾਲੋਂ ਨਾਲ ਉਹਨੂੰ ਉਰਦੂ 'ਚ ਕਰਿਆ ਕਰੋ ਤਾਂ ਕਿ ਸਾਨੂੰ ਵੀ ਸਮਝ ਲੱਗੇ ਲੇਕਿਨ ਉਰਦੂ ਤੇ ਹੁਣ ਅਸੀਂ ਨਹੀਂ ਨਾ ਕਰ ਸਕਦੇ ਸਾਡਾ ਮੀਡੀਅਮ ਚੂੰਕਿ ਹੈ ਹੀ ਪੰਜਾਬੀ ਹੈ ਤੇ ਨਾਲ ਥੋੜਾ ਉਹਨਾਂ ਨੂੰ ਮੈਂ ਉਰਦੂ ਵਿੱਚ ਵੀ ਦੱਸ ਦੇਣਾ ਹੁੰਨਾ ਕਿ ਵਰਾ ਸੂਈ ਤੋਂ ਮੁਰਾਦ ਬਾਜਵਾ ਸਾਹਿਬ ਦੱਸਿਆ ਕਿ ਸਿੰਗਾਰ ਬਕਸ ਜਿਹਨੂੰ ਅਸੀਂ ਅੱਜ ਕੱਲ ਪਿਆਰਿਓ ਬਿਊਟੀ ਬਾਕਸ ਵੀ ਆਖਦੇ ਆ ਸਾਡੀਆਂ ਬੇਟੀਆਂ ਜਿਹੜੀਆਂ ਨੇ ਨਾ ਜੀ ਉਹਨਾਂ ਨੇ ਬਿਲਖਸੂਸ ਦੁਲਹਨਾਂ ਨੂੰ ਦਿੱਤਾ ਵੀ ਜਾਂਦਾ ਸਸੁਰਾਲੀ ਅਜ਼ੀਜ਼ ਜਦੋਂ ਉਹਨਾਂ ਦਾ ਸਮਾਨ ਲੈ ਕੇ ਆਉਂਦੇ ਨੇ ਤੇ ਵਿੱਚ ਇੱਕ ਉਹਨਾਂ ਦੇ ਵਾਸਤੇ ਬਿਊਟੀ ਬਾਕਸ ਵੀ ਲੈ ਕੇ ਆਉਂਦੇ ਨੇ ਜਿਹਦੇ ਨਾਲ ਫਿਰ ਦੁਲਹਨ ਆਪਣਾ ਬਣਾਓ ਸ਼ਿੰਗਾਰ ਕਰ ਲੈਂਦੀ ਹੈ ਕੱਲ ਕਲਾਂ ਨੂੰ ਹੈ ਜੀ ਕਿਉਂਕਿ ਉਹ ਸ਼ਾਦੀ ਦੇ ਨੇੜੇ ਜੋ ਆ ਚੁੱਕੀ ਹੁੰਦੀ ਹੈ ਉਹਨੂੰ ਵਰਾ ਸੂਈ ਆਖਦੇ ਨੇ ਦੂਸਰਾ ਹਾਸ਼ਮ ਸ਼ਾਹ ਜੀ ਦਾ ਮਿਸਰਾ ਭੇਜਿਆ ਜਿਹੜਾ ਵਾਕਈ ਜ਼ਰਬੁਲ ਮਿਸਲ ਦੀ ਔਰ ਅਖਾਨ ਦੀ ਹੈਸੀਅਤ ਰੱਖਦਾ ਹੈ ਮੋਹਸਨ ਇਜਾਜ਼ ਕੁਰੈਸ਼ੀ ਹੋਰਾਂ ਤੇ ਹਾਸ਼ਮ ਸ਼ਾਹ ਹੋਰਾਂ ਫਰਮਾਇਆ ਭਈ ਹਾਸ਼ਮ ਬੈਠ ਗਈਆਂ ਲੱਖ ਡਾਰਾਂ ਜਗਤ ਮੁਸਾਫਰ ਖਾਨਾ ਹੈ ਦੁਨੀਆ ਦੀ ਜ਼ਿੰਦਗੀ ਦੀ ਨਾਪਾਇਦਾਰੀ ਬਾਬਤ ਸਾਨੂੰ ਦੱਸ ਪਾਈਏ ਜਿਵੇਂ ਬਾਜਵਾ ਸਾਹਿਬ ਦੱਸਿਆ ਸਾਰਾ ਨਖੇੜ ਕੇ ਪਿਆਰਿਓ ਹਾਸ਼ਮ ਸ਼ਾਹ ਬੜੇ ਵੱਡੇ ਸ਼ਾਇਰ ਸਨ ਤੇ ਮੀਆਂ ਮੁਹੰਮਦ ਬਖਸ਼ ਸਾਹਿਬ ਸਰਕਾਰ ਆਪਣੀ ਸੈਫੁਲ ਮਲੂਕ ਦੇ ਆਖਰ ਤੇ ਦੇਸ਼ ਪੰਜਾਬ ਦੇ ਜਿਨ੍ਹਾਂ ਸ਼ੁਆਰਾ ਬਾਰੇ ਕੁਝ ਆਪਣੇ ਸ਼ੇਰਾਂ ਦੇ ਵਿੱਚ ਹੀ ਆਪਣੀ ਰਾਏ ਦਾ ਇਜ਼ਹਾਰ ਕੀਤਾ ਉਹਦੇ 'ਚ ਹਾਸ਼ਮ ਸ਼ਾਹ ਬਾਰੇ ਮੀਆਂ ਮੁਹੰਮਦ ਬਖਸ਼ ਸਾਹਿਬ ਲਿਖਦੇ ਨੇ ਕਿ ਹਾਸ਼ਮ ਸ਼ਾਹ ਦੀ ਹਸ਼ਮਤ ਬਰਕਤ ਗਿਣਤਰ ਵਿੱਚ ਨਾ ਆਵੇ ਤੇ ਦੁਰਰੇ ਯਤੀਮ ਜਵਾਹਰ ਲੜੀਆਂ ਜ਼ਾਹਿਰ ਕੱਢ ਲਿਆਵੇ ਤੇ ਉਹ ਵੀ ਮੁਲਕ ਸੁਖਨ ਦੇ ਅੰਦਰ ਰਾਜਾ ਸੀ ਸਰ ਕਰਦਾ ਤੇ ਜਿਸ ਕਿਸੇ ਦੀ ਚੜੇ ਮੁਹਿੰਮੇ ਸੋਈਓ ਹੀ ਸੀ ਸਰ ਕਰਦਾ ਤੇ ਬੈਤ ਤਰਾਜ਼ੂ ਤੋਲ ਬਣਾਏ ਉਸ ਸਾਰੇ ਹੀ ਲਜ਼ਤ ਵਾਲੇ ਤੇ ਕਲੀਆਂ ਚੁਣ ਚੁਣ ਹਾਰ ਪਰੋਤਸ ਨਰਗਸ ਤੇ ਗੁਲ ਲਾਲੇ ਤੇ ਮੁਖਤਸਰ ਕਲਾਮ ਉਹਨਾਂ ਦਾ ਦਰਦੋਂ ਭੁੱਜੀ ਬੋਟੀ ਤੇ ਦਰਦ ਹੋਇਆ ਤੇ ਸਭ ਕੁਝ ਹੋਇਆ ਕਿਆ ਲੰਮੀ ਕਿਆ ਛੋਟੀ ਕੈਸਾ ਦੇਖੋ ਆਖਰੀ ਸ਼ੇਰ ਦੇ ਵਿੱਚ ਉਹਨਾਂ ਦੇ ਕਲਾਮ ਦੀਆਂ ਦੋ ਗੱਲਾਂ ਦਸੀਆਂ ਇੱਕ ਤੇ ਇਖਤਸਾਰ
ਮੁਖਤਸਰ ਕਲਾਮ ਉਹਨਾਂ ਦਾ, ਦਰਦੋਂ ਭੁੱਜੀ ਬੋਟੀ, ਤੇ ਦੂਸਰਾ ਇੰਤਹਾਈ ਦਰਦੀਲਾ। ਬੜੇ ਪਿਆਰੇ ਸ਼ਾਇਰ ਸਨ। ਬਾਜਵਾ ਸਾਹਿਬ ਨੇ ਉਹਨਾਂ ਤੇ ਵੀ ਕੰਮ ਕੀਤਾ ਹੈ ਬੜਾ। ਕਿਸੇ ਵੇਲੇ ਬਾਜਵਾ ਸਾਹਿਬ ਦੇ ਨਾਲ ਬੈਠ ਕੇ ਤੇ ਹਾਸ਼ਮ ਸ਼ਾਹ ਜੀ ਦੇ ਉੱਤੇ ਵੀ ਇੱਕ ਪੂਰਾ ਪ੍ਰੋਗਰਾਮ ਕਰਾਂਗੇ, ਬਲਕਿ ਬਾਜਵਾ ਸਾਹਿਬ ਦਾ ਤਰਲਾ ਕਰਕੇ ਤੇ ਹਾਸ਼ਮ ਸ਼ਾਹ ਜੀ ਦੇ ਦਰਬਾਰ ਸ਼ਰੀਫ ਤੇ ਚੱਲਾਂਗੇ, ਇਹਨਾਂ ਨੂੰ ਨਾਲ ਲੈ ਕੇ ਉੱਥੇ ਬਹਿ ਕੇ ਫਿਰ ਬਾਜਵਾ ਸਾਹਿਬ ਕੋਲੋਂ ਗੱਲਾਂ ਸੁਣਾਂਗੇ ਹਾਸ਼ਮ ਸ਼ਾਹ ਜੀ ਦੀਆਂ। ਕਿਉਂਕਿ ਬਾਜਵਾ ਸਾਹਿਬ ਦੱਸਿਆ ਤੁਹਾਨੂੰ ਹੁਣੇ ਹੀ ਭਈ ਇੱਥੇ ਕੋਲ ਹੀ ਉਹਨਾਂ ਦਾ ਪਿੰਡ ਥਰਪਾਲ, ਜਿੱਥੇ ਕਿ ਆਪ ਦਾ ਰੌਜ਼ਾ ਹੈ ਮੁਬਾਰਕ, ਆਪ ਉੱਥੇ ਦਫਨ ਨੇ। ਬਾਜਵਾ ਸਾਹਿਬ ਉਹਨਾਂ ਇੱਕ ਅਖਾਨ ਵੀ ਭੇਜਿਆ ਹੈ ਜ਼ੁਬੈਰ ਹੁਸੈਨ ਕਸਰ ਸਾਹਿਬ ਨੇ, ਭਈ ਆਪੋ ਆਪਣੀ ਪੈ ਗਈ, ਧੀ ਮਾਂ ਨੂੰ ਲੁੱਟ ਕੇ ਲੈ ਗਈ। ਇਹ ਤੇ ਬਾਬਾ ਜੀ ਬੁੱਲੇ ਸ਼ਾਹ ਸਾਹਿਬ ਦਾ ਇੱਕ ਮਿਸਰਾ ਹੈ। ਵੈਸੇ ਜਿਹੜਾ ਬੁੱਲੇ ਸ਼ਾਹ ਸਾਹਿਬ ਦਾ ਕਲਾਮ ਹੈ ਨਾ ਜੀ, ਜਿਹੜੇ ਜ਼ਮਾਨੇ 'ਚ ਬੰਦਾ ਹੁੰਦਾ ਨਾ, ਉਹਦੇ ਦੁੱਖ ਦਰਦ ਨੂੰ ਉਹ ਲਾਜ਼ਮੀ ਬਿਆਨ ਕਰਦਾ ਹੈ ਜੀ। ਕਿਉਂਕਿ ਬੁੱਲੇ ਸ਼ਾਹ ਦਾ ਜਿਹੜਾ ਜ਼ਮਾਨਾ ਸੀ ਉਹ ਬਹੁਤ ਜ਼ਿਆਦਾ ਫਤੂਰ ਦਾ ਜ਼ਮਾਨਾ ਸੀ। ਮਸਲਨ ਉਹ ਲਿਖਦੇ ਨੇ ਕਿ ਆਪਣੀ ਆਪਣੀ ਪੈ ਗਈ, ਧੀ ਮਾਂ ਨੂੰ ਲੁੱਟ ਕੇ ਲੈ ਗਈ, ਹਾਂਜੀ ਮੂੰਹ 11ਵੀਂ 12ਵੀਂ ਸਦੀ ਪਸਾਰਿਆ, ਸਾਨੂੰ ਆ ਮਿਲ ਸੱਜਣ ਪਿਆਰਿਆ। ਉਹ 12ਵੀਂ ਜਿਹੜੀ ਸਦੀ ਸੀ ਨਾ, ਉਹ ਹੈ ਦੂਜੀ ਸੀ ਇਸਲਾਮੀ ਸਦੀ, ਹਾਂਜੀ, ਕਿ ਉਦੋਂ ਉਹਦਾ ਦੌਰ ਸੀ ਤੇ ਉਸ ਦੌਰ ਦੇ ਵਿੱਚ ਮਤਲਬ ਇਹ ਹਮਲੇ ਹੋ ਰਹੇ ਸਨ, ਜਗ੍ਹਾ ਜਗ੍ਹਾ ਤੇ ਨਵਾਬੀ ਰਿਆਸਤਾਂ ਬਣੀਆਂ ਸਨ। ਕਸੂਰ ਦੇ ਵਿੱਚ ਮੁਹੰਮਦ ਹੁਸੈਨ ਖਾਂ ਜਿਹੜਾ ਪਠਾਨ ਹੈ ਉਹ ਰਾਜ ਕਰਦਾ ਸੀ, ਵਾਲੀ ਕਸੂਰ ਜਿਹਨੂੰ ਆਂਦੇ ਨੇ। ਔਰ ਉਸ ਵੇਲੇ ਮਤਲਬ ਉਹਨੇ ਬਾਬੇ ਬੁੱਲੇ ਸ਼ਾਹ ਦੇ ਪਾਬੰਦੀ ਲਾਈ ਹੋਈ ਸੀ ਕਿ ਬਾਬਾ ਬੁੱਲੇ ਸ਼ਾਹ ਕਸੂਰ ਦੇ 12 ਦਰਵਾਜ਼ੇ ਨੇ, ਹਾਂਜੀ, ਕੋਟ ਉਸਮਾਨ ਖਾਨ ਤੇ ਕੋਟ ਬਦਰਦੀਨ ਤੇ ਕੋਟ ਫਲਾਣਾ ਤੇ ਕੋਟ ਨੇ 12, ਹਾਂਜੀ, ਤੇ ਵੱਖਰੇ ਵੱਖਰੇ ਇਹ ਨਹੀਂ ਬਣੇ ਔਰ ਉਹਨਾਂ ਦੇ ਵੱਖਰੇ ਵੱਖਰੇ ਦਰਵਾਜ਼ੇ ਨੇ ਜੀ। ਉਹਦੇ ਵਿੱਚ ਬਾਬੇ ਬੁੱਲੇ ਸ਼ਾਹ ਦੇ ਬੂਹਿਆਂ ਦੇ ਅੰਦਰ ਜਾਣ ਤੇ ਪਾਬੰਦੀ ਹੁੰਦੀ ਸੀ ਕਿ ਇਸ ਬੰਦੇ ਨੂੰ ਅੰਦਰ ਨਹੀਂ ਵੜਨ ਦੇਣਾ, ਕਿਉਂਕਿ ਇਹ ਕੁਫਰ ਦੇ ਕਲਮੇ ਬੋਲਦਾ ਹੈ। ਕਿਉਂਕਿ ਉਹਨਾਂ ਕਿਹਾ ਸੀ ਨਾ ਵੀ ਮਤਲਬ ਬੁੱਲਿਆ ਆਸ਼ਿਕ ਹੋਇਓ ਰੱਬ ਦਾ ਤੇ ਹੋਈ ਮਲਾਮਤ ਲਾਖ, ਤੈਨੂੰ ਕਾਫਰ ਕਾਫਰ ਆਖ ਦੇ ਤੂੰ ਆਹੋ ਆਹੋ ਆਖ ਜੀ। ਵੀ ਉਹ ਆਂਦਾ ਵੀ ਇਹਨੂੰ ਯਾਰ ਆਖਣ ਦੇ ਬੇਵਕੂਫ ਤੇ ਨਾ ਸਮਝ ਕਾਫਰ ਤੈਨੂੰ ਆਖੀ ਜਾਂਦੇ ਨੇ, ਤੈਨੂੰ ਤੇ ਪਤਾ ਵੀ ਰੱਬ ਦਾ ਤੇਰੇ ਨਾਲ ਕੀ ਤਲਕ ਹੈ, ਤੇ ਤੂੰ ਇਹਨਾਂ ਕੋਲੋਂ ਮੋਹਰ ਲਵਾ ਕੇ ਤੇ ਰੱਬ ਨਾਲ ਜਿਹੜੇ ਤਲਕ ਨੇ ਤੇਰੇ, ਉਹਦੇ ਚ ਇਹਨਾਂ ਕੋਲੋਂ ਮੋਹਰ ਲਵਾਉਣ ਦੀ ਕੀ ਲੋੜ ਹੈ? ਇਹ ਤੇ ਤੇਰਾ ਉਹਦੇ ਨਾਲ ਸਿੱਧਾ ਮਾਮਲਾ। ਤੇ ਪਾਗਲ ਛਦਾਈ ਜਿਹੜੇ ਨੇ ਇਹਨਾਂ ਨੂੰ ਕਾਫਰ ਕਾਫਰ ਆਖਣ ਦੇ, ਤੂੰ ਆਖੋ ਆਹੋ ਯਾਰ ਮੈਂ ਕਾਫਰ ਹੀ ਆ, ਇਹਨਾਂ ਕੋ ਜਾਨ ਛਡਾ। ਕਿਉਂਕਿ ਮੂਰਖਾਂ ਕੋ ਵੇਖੋ ਜੀ, ਬੁੱਲੇ ਸ਼ਾਹ ਨੂੰ ਕਈ ਵਾਰੀ ਮਾਰਨ ਪਏ ਕਿ ਇੱਕ ਦੋ ਦਫਾ ਦਫਤੂ ਜਾ ਕੇ, ਦਫਤੂ ਉੱਥੇ ਕਸੂਰ ਦੇ ਨਾਲ ਲਹਿੰਦੇ ਪਾਸੇ ਇੱਕ ਪਿੰਡ ਹੈ, ਉੱਥੇ ਬਾਬਾ ਜੀ ਲੁਕੇ। ਉੱਥੇ ਵੀ ਉਹ ਇੱਕ ਪਿੰਡ ਸੀ, ਬੀਬੀ ਨੇ ਇੱਕ ਮਹੱਲ ਬਣਾਇਆ ਸੀ, ਉਹਦੇ ਬਾਰੇ ਚ ਅਖਾਣ ਹੈ ਕਿ ਦਫਤੂ ਤੇ ਸੋਨੇ ਦੀਆਂ ਬਾਰੀਆਂ ਤੇ ਚਾਂਦੀ ਦੀ ਜੂ। ਵਾਹ। ਤੋ ਉਹ ਜਨਾਬ ਬੜਾ ਹੀ ਸੋਹਣਾ ਉਹ ਮਹੱਲ ਜਿਹਾ ਮੈਂ ਵੇਖਿਆ ਸੀ ਆਪਣੇ ਵਕਤ ਚ, ਉਹਨੂੰ ਮੈਂ ਵੇਖ ਕੇ ਆਇਆ ਸਾਂ। ਦਫਤੂ ਜਿਹੜਾ ਕਸੂਰ ਤੋਂ ਲੈਂਦੇ ਪਾਸੇ ਹੈ, ਬਾਬੇ ਬੁੱਲੇ ਸ਼ਾਹ ਦਾ ਜਿਹੜਾ ਪਿੰਡ ਹੈ ਨਾ ਪਾਂਡੋਗੀ, ਉਹਦੇ ਤੋਂ ਥੋੜਾ ਕੁਤਬ ਵਾਲੇ ਪਾਸੇ ਨੂੰ ਕਰ ਗਿਆ ਥੋੜਾ ਜਿਹਾ। ਇਹ ਜਿਹੜੀ BRB ਨਹਿਰ ਹੈ ਨਾ, ਇਹ ਵਲ ਕੇ ਅੱਗੋਂ ਜਾਂਦੀ ਹੈ ਤੇ ਉਹਦੇ ਨਾਲ ਹੀ ਉਹ ਪਿੰਡ ਜਿਹੜਾ ਜੀ। ਅੱਛਾ। ਤੋ ਗੱਲ ਇਹ ਹੈ ਕਿ ਉਹਨਾਂ ਨੇ ਜੋ ਕਿਹਾ, ਉਸ ਜ਼ਮਾਨਾ ਜਿਹੜਾ ਸੀ ਬੜਾ ਬੇਸਬਾਤੀ ਦਾ ਜ਼ਮਾਨਾ ਸੀ, ਡਾਕੇ ਪੈ ਰਹੇ ਸਨ, ਹਮਲੇ ਹੋ ਰਹੇ ਸਨ, ਧਾਰਾਂ ਪੈ ਰਹੀਆਂ ਸਨ, ਇੱਧਰ ਸਿੱਖਾਂ ਦੀਆਂ ਮਿਸਲਾਂ ਲੁੱਟਦੀਆਂ ਹਨ ਪਈਆਂ, ਉਧਰੋਂ ਜਨਾਬ ਕਦੀ ਉਹ ਉਤਲੇ ਆਉਂਦੇ ਸਨ ਲੁੱਟਣ ਵਾਲੇ, ਇੱਥੇ ਵੀ ਫਿਰ ਅੰਦਰ ਘਰੋਕੀ ਲੜਾਈਆਂ, ਕਦੀ ਲਾਹੌਰ ਤੇ ਕੋਈ ਕਬਜ਼ਾ ਕਰ ਲੈਂਦਾ ਸੀ, ਕਦੀ ਕੋਈ। ਦਿੱਲੀ ਦਾ ਰਾਜ ਜਿਹੜਾ ਉਹ ਬੜਾ ਨਤਾਣਾ ਤੇ ਨਬਾਣਾ ਹੋਇਆ ਖਲੋਤਾ ਸੀ। ਔਰ ਜਦੋਂ ਇਹੋ ਜਿਹਾ ਹਾਲ ਹੁੰਦਾ ਤੇ ਫਿਰ ਧੀ ਮਾਂ ਨੂੰ ਲੁੱਟ ਕੇ ਲੈ ਗਈ, ਹੁਣ ਆਪਣੀ ਆਪਣੀ ਪੈ ਗਈ, ਮੂੰਹ 12ਵੀਂ ਸਦੀ ਪਸਾਰਿਆ, ਸਾਨੂੰ ਆ ਮਿਲ ਸੱਜਣ ਪਿਆਰਿਆ। ਉਹ ਉਸ ਮੌਕੇ ਤੇ ਕੋਈ ਸੱਜਣ ਮਿਲ ਪਵੇ ਨਾ ਜਿਹੜਾ ਤੁਹਾਡੇ ਦੁੱਖ ਘਟਾਏ, ਤੇ ਬਾਬਾ ਜੀ ਨੇ ਆਪਣੀ ਉਹ ਸੱਜਣ ਨਾਲ ਮਿਲਣ ਦੀ ਇੱਛਾ ਜ਼ਾਹਰ ਕੀਤੀ ਹੈ ਕਿ ਸੱਜਣਾ ਹੁਣ ਸਾਨੂੰ ਇੱਥੇ ਤੇ ਹਾਲ ਹੀ ਸਾਡਾ ਕੋਈ ਨਹੀਂ, ਹਾਂਜੀ, ਤੂੰ ਯਾਰ ਤੇਰੇ ਨਾਲ ਕੋਈ ਦੁੱਖ ਸੁੱਖ ਸਾਂਝਾ ਕਰੀਏ। ਇੱਥੇ ਤੇ ਇਹ ਹਾਲ ਵੀ ਧੀ ਮਾਂ ਦਾ ਘਰ ਲੁੱਟ ਲਈ ਜਾਂਦੀ ਹੈ। ਹਾਂਜੀ। ਵਾਹ। ਲਓ ਜੀ ਪਿਆਰਿਓ, ਵੇਖੋ ਸਾਨੂੰ ਬਾਜਵਾ ਸਾਹਿਬ ਕਿੰਨੀ ਸੋਹਣੀ ਇਹਦੀ ਵੰਡ ਕੀਤੀ। ਉਹਨਾਂ ਨਖੇੜ ਕੇ ਸਾਨੂੰ ਦੱਸਿਆ ਵੀ ਜਿਹੜਾ ਸ਼ਾਇਰ ਹੁੰਦਾ ਜਾਂ ਲੇਖਕ ਹੁੰਦਾ, ਨਸਰ ਨਿਗਾਰ ਹੋਵੇ, ਸ਼ੇਰ ਲਿਖਣ ਵਾਲਾ ਸ਼ਾਇਰ ਹੋਵੇ, ਪਿਆਰਿਓ ਆਪਣੇ ਮਾਹੌਲ ਤੋਂ, ਆਪਣੇ ਇਰਦ ਗਿਰਦ ਤੋਂ ਬੜਾ ਸਖਤ ਮੁਤਾਸਰ ਹੁੰਦਾ। ਉਹਦੇ ਆਲੇ ਦੁਆਲੇ ਜੋ ਵਾਪਰ ਰਿਹਾ ਹੁੰਦਾ ਉਹਨੂੰ ਹੀ ਕਲਮਬੰਦ ਕਰਨਾ ਹੁੰਦਾ ਨਾ। ਵੇਖੋ ਸਾਹਿਰ ਲੁਧਿਆਣਵੀ ਦਾ ਇੱਕ ਬੜਾ ਹੀ ਪਿਆਰਾ ਸ਼ੇਰ ਹੈ
कि दुनिया ने तजर्बात व हवादस की शक्ल में जो कुछ मुझे दिया है वो लौटा रहा हूं मैं। यानी मेरा जिन्ना कलाम है ये मैं ਉਹੀ ਤੁਹਾਡੇ ਸਾਹਮਣੇ ਪੇਸ਼ ਕਰ ਰਿਹਾ ਜੋ ਮੈਂ ਦੁਨੀਆ ਕੋਲੋਂ ਵਸੂਲਿਆ ਤਜਰਬਿਆਂ ਦੀ ਸ਼ਕਲ ਵਿੱਚ ਔਰ ਹਾਦਸਾਤ ਜਿਹੜੇ ਮੇਰੀ ਜ਼ਿੰਦਗੀ ਦੇ ਸਫ਼ਰ ਦੇ ਦੌਰਾਨ ਪੇਸ਼ ਆਏ ਉਹਨਾਂ ਤੋਂ ਮੈਂ ਜੋ ਸਿੱਖਿਆ ਕਲਮ ਬੰਦ ਕਰਕੇ ਫਿਰ ਤੁਹਾਡੇ ਹੀ ਹਜ਼ੂਰ ਪੇਸ਼ ਕਰ ਰਿਹਾ। ਤੇ ਬਾਬਾ ਜੀ ਬੁੱਲੇ ਸ਼ਾਹ ਸਾਹਿਬ ਦਾ ਜਿਹੜਾ ਸਮਾਂ ਸੀ ਉਹਨਾਂ ਦੇ ਜ਼ਮਾਨੇ ਦੇ ਵਿੱਚ ਵੇਖੋ ਨਾ ਬਾਜਵਾ ਸਾਹਿਬ ਬੜੀ ਲੰਮੀ ਤਫਸੀਲ ਤੁਹਾਨੂੰ ਦੱਸੀ ਵੀ ਇੱਕ ਤੇ ਉਹਨਾਂ ਨੂੰ ਆਪੂ ਲੋਕ ਨਿੰਦਦੇ ਰਹਿੰਦੇ ਸਨ ਕਿ ਅੱਲਾਹ ਪਾਕ ਦੇ ਆਸ਼ਿਕ ਸਨ ਤੇ ਕਾਫਰ ਤੱਕ ਆਖਿਆ। ਦੂਜਾ ਸਿਆਸੀ ਮਾਹੌਲ ਬੜਾ ਅਬਤਰ ਸੀ। ਲਿਖਿਆ ਉਹਨਾਂ ਜੋ ਕੁਛ ਸੀ ਉਹ ਆਪਣੇ ਦੌਰ ਦੇ ਵਿੱਚ ਆਪਣੇ ਆਲੇ ਦੁਆਲੇ ਤੋਂ ਮੁਤਾਸਰ ਹੋ ਕੇ ਲਿਖਿਆ। ਲੇਕਿਨ ਪਿਆਰਿਓ ਸ਼ੁਆਰਾ ਦਾ ਕਲਾਮ ਜਿਹੜਾ ਇਹ ਆਫਾਕੀ ਹੁੰਦਾ ਹੈ ਔਰ ਜਿਹੜੇ ਸਾਡੇ ਬਿਲਖਸੂਸ ਸੂਫੀ ਸ਼ਾਇਰ ਨੇ ਉਹਨਾਂ ਦੇ ਕਲਾਮ ਤੇ ਫਿਰ ਸਾਰੀ ਜ਼ਿੰਦਗੀ ਰਹਿੰਦੀ ਦੁਨੀਆ ਤੀਕ ਜ਼ਿੰਦਾ ਰਹਿੰਦੇ ਨੇ ਨਾ। ਅੱਜ ਵੀ ਤੁਸੀਂ ਵੇਖ ਲਓ ਇਹੋ ਹੀ ਜਿਹੜਾ ਨਾ ਆਪੋ ਆਪਣੀ ਪੈ ਗਈ ਧੀ ਮਾਂ ਨੂੰ ਲੁੱਟ ਕੇ ਲੈ ਗਈ ਇਹ ਅੱਜ ਵੀ ਪਿਆ ਹੁੰਦਾ। ਤੇ ਜਿਹੜੇ ਯਾਰ ਨੂੰ ਉਹਨਾਂ ਪੁਕਾਰਿਆ ਨਾ ਕਿ ਸਾਨੂੰ ਆ ਮਿਲ ਯਾਰ ਪਿਆਰਿਆ ਮੇਰੀ ਜਾਚੇ ਤੇ ਪਿਆਰਿਓ ਕਿਸੇ ਨੇਕ ਹੁਕਮਰਾਨ ਦੀ ਉਹਨਾਂ ਮੰਗ ਕੀਤੀ ਹੈ ਅੱਲਾਹ ਪਾਕ ਸੱਚੇ ਅੱਗੇ ਕਿ ਯਾ ਅੱਲਾ ਕਿਸ ਹਾਲਾਤ ਦੇ ਨਾਲ ਤੇਰੀ ਨਬੀ ਪਾਕ ਦੀ ਉਮਤ ਦੋ ਚਾਰ ਹੈ ਤੇ ਕੋਈ ਨਬੀ ਪਾਕ ਦੇ ਸਦਕੇ ਕੋਈ ਹਜ਼ਰਤ ਉਮਰ ਫਾਰੂਕ ਵਰਗਾ ਕੋਈ ਹੁਕਮਰਾਨ ਭੇਜ ਤੇ ਸਾਡਾ ਜਿਹੜਾ ਮਾਹੌਲ ਹੈ ਅਬਤਰ ਹੋਇਆ ਪਿਆ ਇਹਦੇ ਵਿੱਚ ਕੋਈ ਖੁਸ਼ਗਵਾਰ ਤਬਦੀਲੀ ਆ ਜਾਵੇ। ਸਾਹਿਬੋ ਇਹਦੇ ਨਾਲ ਹੀ ਸਾਡੇ ਇਸ ਵਿਲਾਦ ਦਾ ਸਮਾਂ ਬੀਤ ਗਿਆ ਜੀ। ਲੈ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ ਉਸ ਦਿਨ ਈਦ ਮੁਬਾਰਕ ਹੋਸੀ ਜਿਸ ਦਿਨ ਫੇਰ ਮਿਲਾਂਗੇ ਰੱਬ ਰਾਖਾ ਤੇ ਅੱਲਾ ਬੇਲੀ। ओ चल मेले नू चली रौनक हो जाऊं छट में चल मेले नू चलिए ओ रौनक हो जाऊं छट में चल मेले नू चलिए मल्ला कट कुड़ दे वट में चल मेले नू चलिए हाय चल मेले नू चलिए ओ चल मेले नू चलिए।